GS ਸਟੂਡੀਓ ਵੱਲੋਂ ਲੋਕ ਦਾਸਤਾਨ ਲਿਖਾਰੀ ਸ਼ਾਇਰ ਨਜ਼ੀਰ ਸੁਲਤਾਨੀ ਆਪਣੇ ਕਰਮ ਫਰਮਾਵਾਂ ਨੂੰ ਸਲਾਮ ਆਖਦਾ ਹੈ। ਮੇਰੇ ਸੱਜਣੋ, ਅੱਜ ਅਸੀਂ ਦਾਸਤਾਨ ਪੇਸ਼ ਕਰ ਰਹੇ ਹਾਂ ਮਲਾਹ ਦੀ ਬੇਟੀ। ਇੱਕ ਦਰਿਆ ਦੇ ਚੜ੍ਹਦੇ ਪਾਸੇ ਇੱਕ ਪਿੰਡ ਜਿਹਦਾ ਨਾਂ ਚਨਾਬ ਨਗਰ ਸੀ। ਉਸ ਪਿੰਡ ਵਿੱਚ ਇੱਕ ਮਲਾਹ ਰਹਿੰਦਾ ਸੀ ਜਿਹਦਾ ਨਾਮ ਰਾਜਦੀਨ ਸੀ ਤੇ ਲੋਕ ਉਹਨੂੰ ਮਾਜਾ ਮਾਜਾ ਆਖਦੇ ਸਨ। ਉਹਦੀ ਇੱਕੋ ਇੱਕ ਧੀ ਸੀ ਜਿਹਦਾ ਨਾਂ ਰਾਣੋ ਸੀ। ਮਾਝੇ ਮਲਾਹ ਦੀ ਘਰ ਵਾਲੀ ਅੱਲਾ ਨੂੰ ਪਿਆਰੀ ਹੋ ਗਈ। ਉਦੋਂ ਰਾਣੋ ਦੀ ਉਮਰ ਕੋਈ 10 ਵਰ੍ਹਿਆਂ ਦੀ ਹੋਵੇਗੀ। ਮਾਝਾ ਮਲਾਹ ਦਰਿਆ ਵਿੱਚ ਬੇੜੀ ਚਲਾ ਕੇ ਆਪਣਾ ਤੇ ਆਪਣੇ ਘਰ ਵਾਲਿਆਂ ਦਾ ਪੇਟ ਪਾਲਦਾ ਸੀ। ਘਰ ਵਾਲੀ ਦੇ ਜਾਣ ਤੋਂ ਬਾਅਦ ਰਾਣੋ ਘਰ ਵਿੱਚ ਇਕੱਲੀ ਰਹਿ ਗਈ ਸੀ। ਇਸੇ ਲਈ ਮਾਝਾ ਉਹਨੂੰ ਵੀ ਆਪਣੇ ਨਾਲ ਹੀ ਦਰਿਆ ਤੇ ਲੈ ਜਾਂਦਾ। ਉਹ ਦਰਿਆ ਦੀ ਠੰਡੀ ਰੇਤ ਤੇ ਖੇਡਦੀ ਰਹਿੰਦੀ। ਮਲਾਹ ਪੂਰ ਲੈ ਕੇ ਕਦੀ ਪਾਰ ਜਾਂਦਾ ਤੇ ਕਦੀ ਪੂਰ ਲੈ ਕੇ ਰਾਣੋ ਕੋਲ ਆ ਜਾਂਦਾ। ਉਹ ਪੈਰਾਂ ਨਾਲ ਰੇਤ ਦੇ ਗਰਾਉਂਦੇ ਬਣਾਉਂਦੀ, ਕਦੀ ਟੋਏ ਕੱਢ ਕੇ ਪਾਣੀ ਪਾਉਂਦੀ। ਉਹ ਰੇਤਾਂ ਤੇ ਖੇਡਦੀ ਖੇਡਦੀ ਜਵਾਨ ਹੋ ਗਈ। ਹੁਣ ਮਾਝੇ ਨੂੰ ਉਹਦੇ ਵਿਆਹ ਦੀ ਫਿਕਰ ਹੋਣ ਲੱਗ ਪਈ, ਪਰ ਉਹਦੀ ਗੁਰਬਤ ਉਹਦੀ ਰਾਹ ਵਿੱਚ ਸਭ ਤੋਂ ਵੱਡੀ ਕੰਧ ਸੀ। ਮਾਂ ਹੁੰਦੀ ਤੇ ਉਹ ਭੋਰਾ ਜੋੜ ਕੇ ਉਹਦੇ ਲਈ ਕੋਈ ਦਾਜ ਬਣਾ ਲੈਂਦੀ। ਮਾਝਾ ਤੇ ਵਿਚਾਰਾ ਸਾਰਾ ਦਿਨ ਬੇੜੀ ਦੇ ਪੂਰੀ ਪਾਰ ਲਾਉਂਦਾ ਰਿਹਾ। ਉਹਨੂੰ ਫੁਰਸਤ ਹੀ ਨਾ ਮਿਲੀ ਵੀ ਉਹ ਥੋੜਾ ਕਰਕੇ ਧੀ ਦਾ ਦਾਜ ਵੀ ਬਣਾ ਲਵੇ। ਖੈਰ, ਇੱਕ ਦਿਨ ਮਾਝੇ ਮਲਾਹ ਦਾ ਯਾਰ ਰਾਜੂ, ਜਿਹੜਾ ਉਹਦੇ ਨਾਲ ਹੀ ਦਰਿਆ ਤੇ ਬੇੜੀ ਚਲਾਉਂਦਾ ਸੀ, ਕਹਿਣ ਲੱਗਾ, ਮਾਝਿਆ, ਮੇਰਾ ਪੁੱਤਰ ਜਵਾਨ ਏ, ਜੇ ਤੂੰ ਠੀਕ ਸਮਝੇ ਤੇ ਰਾਣੋ ਦਾ ਰਿਸ਼ਤਾ ਮੇਰੇ ਪੁੱਤਰ ਨੂੰ ਦੇ ਦੇ। ਮਾਝੇ ਨੇ ਰਾਣੋ ਨੂੰ ਪੁੱਛਿਆ ਤੇ ਰਾਣੋ ਕਹਿਣ ਲੱਗੀ, ਅੱਬਾ, ਜਿਵੇਂ ਤੇਰੀ ਮਰਜ਼ੀ। ਮੇਰੇ ਸੱਜਣੋ, ਦੋਵਾਂ ਦੀ ਮੰਗਣੀ ਹੋ ਗਈ। ਬੱਗੂ, ਜਿਹੜਾ ਰਾਣੋ ਦਾ ਮੰਗੇਤਰ ਸੀ, ਉਹ ਵੀ ਪਿਓ ਨਾਲ ਪਤਨ ਤੇ ਆਉਂਦਾ, ਬੇੜੀ ਚਲਾਉਣ ਵਿੱਚ ਆਪਣੇ ਪਿਓ ਦਾ ਹੱਥ ਵੰਡਾਉਂਦਾ। ਦਿਨ ਲੰਘਦੇ ਗਏ। ਜਦੋਂ ਉਹਨਾਂ ਦੇ ਪਿਓ ਬੇੜੀਆਂ ਲੈ ਕੇ ਦੂਜੇ ਕਿਨਾਰੇ ਜਾਂਦੇ, ਬੱਗੂ ਤੇ ਰਾਣੋ ਬਹਿ ਕੇ ਪਿਆਰ ਦੀਆਂ ਗੱਲਾਂ ਕਰਦੇ, ਆਪਣੇ ਆਉਣ ਵਾਲੇ ਵੇਲੇ ਦੇ ਪ੍ਰੋਗਰਾਮ ਬਣਾਉਂਦੇ। ਫਿਰ ਉਹਨਾਂ ਦੀ ਜ਼ਿੰਦਗੀ ਵਿੱਚ ਇੱਕ ਇਹੋ ਜਿਹਾ ਮੋੜ ਆਇਆ ਜਦੋਂ ਬੱਗੂ ਇੱਕ ਦਿਨ ਪਤਨ ਤੇ ਨਾ ਆਇਆ। ਉਸ ਦਿਨ ਰਾਣੋ ਕੱਲੀ ਇੱਕ ਟੁੱਟੀ ਬੇੜੀ ਤੇ ਬੈਠੀ ਆਪਣੇ ਪਿਓ ਦੇ ਵਾਪਸ ਮੁੜਨ ਦਾ ਇੰਤਜ਼ਾਰ ਕਰਦੀ ਪਈ ਸੀ। ਡਾਕੂਆਂ ਦਾ ਇੱਕ ਗਰੋਹ ਉਧਰੋਂ ਦੀ ਲੰਘਿਆ। ਉਹਨਾਂ ਕੱਲੀ ਕੁੜੀ ਨੂੰ ਵੇਖਿਆ ਤੇ ਜ਼ਬਰਦਸਤੀ ਰਾਣੋ ਨੂੰ ਚੁੱਕ ਕੇ ਨਾਲ ਲੈ ਗਏ। ਜਦੋਂ ਮਾਝਾ ਮਲਾਹ ਵਾਪਸ ਆਇਆ ਤੇ ਰਾਣੋ ਉੱਥੇ ਨਹੀਂ ਸੀ। ਉਹਨੇ ਰਾਣੋ ਨੂੰ ਇੱਧਰ ਉੱਧਰ ਲੱਭਿਆ, ਪਰ ਰਾਣੋ ਕਿਧਰੇ ਨਾ ਲੱਭੀ। ਦਰਿਆ ਕਿਨਾਰੇ ਘੋੜਿਆਂ ਦੇ ਪੈਰਾਂ ਦੇ ਲੱਗੇ ਨਿਸ਼ਾਨ ਮਾਝੇ ਨੇ ਵੇਖੇ। ਮਾਝਾ ਸਮਝ ਗਿਆ ਭਈ ਕੋਈ ਡਾਕੂ ਮੇਰੀ ਧੀ ਨੂੰ ਲੈ ਗਿਆ ਹੈ। ਮਾਝਾ ਘੋੜਿਆਂ ਦੇ ਕਦਮਾਂ ਦੇ ਨਿਸ਼ਾਨਾਂ ਪਿੱਛੇ ਭੱਜ ਵਗਿਆ। ਰਾਹ ਵਿੱਚ ਉਹਨੂੰ ਇੱਕ ਅਜਾਲੀ ਮਿਲਿਆ। ਉਹਨੇ ਉਹਦੇ ਕੋਲੋਂ ਰਾਣੋ ਬਾਰੇ ਪੁੱਛਿਆ ਤੇ ਅਜਾਲੀ ਨੇ ਦੱਸਿਆ ਵੀ ਡਾਕੂ ਇੱਕ ਕੁੜੀ ਨੂੰ ਲੈ ਕੇ ਜਾ ਰਹੇ ਸਨ। ਕੁੜੀ ਰੌਲਾ ਪਾਉਂਦੀ ਜਾ ਰਹੀ ਸੀ। ਤੇ ਫਿਰ ਕੀ ਹੋਇਆ ਮੇਰੇ ਸੱਜਣੋ, ਇਸ ਤੋਂ ਅੱਗੇ ਦੀ ਦਾਸਤਾਨ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਭੱਟੀ ਬਾਗਮੋੜ ਵਾਲੇ। ਰਿਕਾਰਡ ਕਰਦੇ ਨੇ ਲਾਲਾ ਜੀ ਤੇ ਲਿਖਦੇ ਨੇ ਸ਼ਾਇਰ ਨਜ਼ੀਰ ਸੁਲਤਾਨੀ। ਬੱਗੂ ਨੂੰ ਜਦ ਪਤਾ ਜੀ ਲੱਗਾ, ਉਹ ਵੀ ਭੱਜਾ ਆਇਆ। ਨਾਲ ਉਹਦਾ ਸੀ ਬਾਪੂ ਰਾਜੂ, ਨਾਲੇ ਫਜ਼ਲੂ ਤਾਇਆ। ਘੋੜਿਆਂ ਪਿੱਛੇ ਭੱਜੇ ਜਾਂਦੇ, ਵੇਖ ਨਿਸ਼ਾਨ ਦੀ ਪੈਰਾਂ। ਨਾਲ ਹੀ ਭੱਜੀਆਂ ਜਾਵਣ ਯਾਰੋ ਉਹ ਦਰਿਆ ਦੀਆਂ ਲਹਿਰਾਂ। ਦਰਿਆ ਵੀ ਜੀ ਸ਼ੋਰ ਮਚਾਵੇ, ਮਾਰੇ ਚੁੱਕ ਛੱਲਾਂ। ਸੋਹਣੀ ਡੁੱਬੀ ਸੱਸੀ ਰੁੱਲੀ, ਰੁੱਲ ਮੋਈ ਵਿੱਚ ਥੱਲਾਂ। ਉਹ ਸੀ ਆਸ਼ਿਕ ਅਮਰਜ ਹੋਏ, ਮਾਝਾ ਕਾਨੂੰ ਰੋਵੇ। ਸੋਮਦੀ ਉਹਦੀ ਰਾਣੋ ਯਾਰੋ, ਕੋਈ ਨਾ ਉਹਨੂੰ ਖੋਵੇ। ਦਰਿਆ ਨੇੜੇ ਜੰਗਲ ਅੰਦਰ, ਘੋੜੇ ਜਾਂਦੇ ਵੇਖੇ। ਜੰਗਲ ਦੇ ਵਿੱਚ ਰਸਤੇ ਯਾਰੋ ਬਣੇ ਸੀ ਭੋਲ ਭੁਲੇਖੇ। ਥੋੜੀ ਦੂਰ ਜਾ ਕੇ ਵੇਖੇ, ਘੋੜੇ ਉੱਥੇ ਬੱਧੇ। ਪਾਰੋ ਡਾਕੂ ਰਾਣੋ ਦੇ ਨਾਲ ਉਹਨਾਂ ਨੂੰ ਨਾ ਲੱਦੇ। ਬਾਪੂ ਰਾਣੋ ਕੂਕ ਪੁਕਾਰੇ, ਸੱਜਣੋਂ ਦੂਰ ਦਰਾਡੇ।
ਡਾਕੂ ਨਾ ਜੀ ਛੱਡਣ ਰਾਣੋ, ਉਹ ਸੀ ਸਾਥੋਂ ਡਾਡੇ। ਜੰਗਲ ਦੇ ਵਿੱਚ ਖੰਡਰ ਡਿੱਠਾ, ਜਿੱਥੇ ਲੈ ਕੇ ਵੜ ਗਏ ਮਾਝਾ ਰਾਜੂ ਬੱਗੂ ਯਾਰੋ, ਇੱਕ ਵਾਰੀ ਤਾਂ ਡਰ ਗਏ। ਕੀਤੀ ਫੇਰ ਦਲੇਰੀ ਉਹਨਾਂ ਤੋਂ ਸੀ ਉਹ ਖਾਲੀ, ਆਖਣ ਲੱਗਾ ਮਾਝਾ ਉੱਥੇ ਰੱਬ ਸੋਹਣਾ ਏ ਵਾਲੀ। ਨੇੜੇ ਡਿੱਗੀ ਪਈ ਸੀ ਯਾਰੋ ਸੁੱਕੀ ਜਈ ਇੱਕ ਟਾਲੀ, ਥੋੜੇ ਸੋਟੇ ਉਹਦੇ ਨਾਲੋਂ ਛਾਂ ਕੇ ਲਾਈ ਡਾਲੀ। ਜਾ ਕੇ ਡਾਕੂਆਂ ਬੰਨੀ ਰਾਣੋ, ਇੱਕ ਸੀ ਮੁੱਢ ਪੁਰਾਣਾ, ਉਹਨਾਂ ਸੋਚਿਆ ਇਸ ਜੰਗਲ ਵਿੱਚ ਕਿੰਨੇ ਯਾਰੋ ਆਣਾ। ਵੜ ਗਿਆ ਜੀ ਉਹ ਕਮਰੇ ਅੰਦਰ, ਖਾਵਣ ਲੱਗੇ ਖਾਣਾ, ਨਾਲੇ ਕਰਦੇ ਗੱਲਾਂ ਕਹਿੰਦੇ ਰਾਣੋ ਕਿੱਥੇ ਜਾਣਾ। ਨਾਲੇ ਕਰਦੇ ਗੱਲਾਂ ਕਹਿੰਦੇ ਰਾਣੋ ਕਿੱਥੇ ਜਾਣਾ। ਮੇਰੇ ਸੱਜਣੋਂ, ਬੱਗੂ ਨੇ ਜਦੋਂ ਵੇਖਿਆ ਉਹ ਅੰਦਰ ਵੜ ਗਏ ਨੇ, ਉਹਨੇ ਭੱਜ ਕੇ ਰਾਣੋ ਨੂੰ ਖੋਲ ਲਿਆ ਤੇ ਰਾਣੋ ਆਪਣੇ ਬਾਪੂ ਦੇ ਗਲ ਲੱਗ ਕੇ ਰੋਣ ਲੱਗ ਪਈ। ਰੋਣ ਦੀ ਆਵਾਜ਼ ਸੁਣ ਕੇ ਡਾਕੂਆਂ ਨੇ ਬਾਹਰ ਵੇਖਿਆ ਤੇ ਰਾਣੋ ਉੱਥੇ ਨਹੀਂ ਸੀ। ਡਾਕੂਆਂ ਨੇ ਰੌਲਾ ਪਾ ਦਿੱਤਾ, ਕੁੜੀ ਭੱਜ ਗਈ। ਇੰਨੇ ਚਿਰ ਨੂੰ ਉਹ ਸਾਰੇ ਇੱਕ ਪੁਰਾਣੀ ਗਾਰ ਵਿੱਚ ਜਾ ਲੁਕੇ। ਸਾਰੇ ਡਾਕੂ ਜੰਗਲ ਵਿੱਚ ਫੈਲ ਗਏ ਤੇ ਇੱਕ ਡਾਕੂ ਉਸ ਗਾਰ ਵੱਲ ਆ ਗਿਆ। ਬੱਗੂ ਇੱਕ ਪੱਥਰ ਪਿੱਛੇ ਲੁਕਿਆ ਸੀ। ਜਦੋਂ ਉਹ ਡਾਕੂ ਜਿਹਦੇ ਮੋਢੇ ਤੇ ਬੰਦੂਕ ਸੀ ਅੰਦਰ ਵੜਿਆ ਤੇ ਪਿੱਛੋਂ ਬੱਗੂ ਨੇ ਭੱਜ ਕੇ ਉਹਨੂੰ ਜੱਫਾ ਪਾ ਲਿਆ। ਤੇ ਫਿਰ ਕੀ ਹੋਇਆ, ਇਸ ਤੋਂ ਅੱਗੇ ਦਾ ਹਾਲ ਤੁਹਾਨੂੰ ਗਾ ਕੇ ਸੁਣਾ ਰਹੇ ਨੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਪੱਟੀ ਬਾਗ ਮੋੜ ਵਾਲੇ। ਬੱਗੂ ਜੱਫਾ ਮਾਰ ਕੇ ਡਾਕੂ ਸੱਟ ਲਿਆ ਜੀ ਥੱਲੇ, ਸਾਰੇ ਮਾਰਨ ਲੱਗ ਪਏ ਉਹਨੂੰ ਲਾ ਕੇ ਪੈਰੋਂ ਖੱਲੇ। ਖੂਬ ਬੰਦੂਕ ਲਈ ਜੀ ਉਹਦੀ ਬੰਨਿਆ ਨਾਲ ਜੀ ਕੱਪੜੇ, ਇੰਨੇ ਚਿਰ ਨੂੰ ਸਾਰੇ ਡਾਕੂ ਉੱਥੇ ਆ ਜੀ ਆਪਣੇ। ਬੱਗੂ ਅੱਗੋਂ ਪੈਰ ਜੀ ਮਾਰੇ ਲਾਲੇ ਸਾਰੇ ਅੱਗੇ, ਉਹ ਵੀ ਲੁਕ ਲੁਕ ਉਹਨਾਂ ਤੇ ਜੀ ਪੈਰ ਚਲਾਵਣ ਲੱਗੇ। ਬੱਗੂ ਨੇ ਜੀ ਮਾਰ ਨਿਸ਼ਾਨੇ ਸਾਰੇ ਜ਼ਖਮੀ ਕੀਤੇ, ਫਿਰ ਕੀ ਦੱਸਾਂ ਸੁਲਤਾਨੀ ਮੈਂ ਉਹਨਾਂ ਨਾਲ ਕੀ ਬੀਤੇ। ਮਾਰਨ ਚੀਕਾਂ ਦਰਦਾਂ ਮਾਰੇ ਡਿੱਗ ਪਏ ਜੀ ਸਾਰੇ, ਬਨ ਕੇ ਲੈ ਉਹਨਾਂ ਤਾਈਂ ਉਹ ਦਰਿਆ ਕਿਨਾਰੇ। ਜਾ ਸੱਠੇ ਜੀ ਵਿੱਚ ਦਰਿਆ ਦੇ ਉਹ ਸਾਰੇ ਦੇ ਸਾਰੇ, ਮੁੜ ਕੇ ਆਏ ਘਰ ਨੂੰ ਸਾਰੇ ਉਹ ਜੀ ਸਭ ਪਿਆਰੇ। ਮਗਰ ਜੀ ਆਏ ਬਸਤੀ ਵਾਲੇ ਡੰਡੇ ਸੋਟੇ ਲੈ ਕੇ, ਗੱਲਾਂ ਕਰਕੇ ਹੱਸਣ ਸਾਰੇ ਬੇੜੀ ਅੰਦਰ ਬਹਿ ਕੇ। ਸਭ ਹੈਰਾਨ ਹੋਏ ਜੀ ਵੇਖੇ ਸਾਰੇ ਅਮਨਾ ਮਾਨ, ਨਾ ਕੋਈ ਰੋਏ ਧੋਏ ਉੱਥੇ ਨਾ ਕੋਈ ਪਰੇਸ਼ਾਨ, ਨਾ ਕੋਈ ਰੋਏ ਧੋਏ ਉੱਥੇ ਨਾ ਕੋਈ ਪਰੇਸ਼ਾਨ। ਮੇਰੇ ਸੱਜਣੋਂ, ਸਾਰਿਆਂ ਨੇ ਫੈਸਲਾ ਕੀਤਾ ਭਈ ਦੋਵਾਂ ਦਾ ਵਿਆਹ ਕਰ ਦਿੱਤਾ ਜਾਵੇ। ਸਾਰੀ ਬਸਤੀ ਵਾਲਿਆਂ ਨੇ ਮਾਝੇ ਮਲਾਹ ਦੀ ਮਦਦ ਕਰਨ ਦਾ ਫੈਸਲਾ ਕੀਤਾ। ਕੋਈ ਚਾਵਲ ਲਈ ਆਉਂਦਾ, ਕੋਈ ਗੁੜ ਤੇ ਸ਼ੱਕਰ ਲਈ ਆਉਂਦਾ, ਕੋਈ ਬਾਲਣ ਲਈ ਆਉਂਦਾ, ਕੋਈ ਮੰਜੇ ਬਿਸਤਰੇ ਇਕੱਠੇ ਕਰਦਾ। ਪਿੰਡ ਵਿੱਚ ਇੱਕ ਖੁਸ਼ੀ ਦਾ ਸਮਾਂ ਸੀ।
ਇਸ ਸਮੇਂ ਨੂੰ ਗਾ ਕੇ ਸੁਣਾ ਰਹੇ ਨੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਪੱਟੀ ਬਾਗਮੋੜ ਵਾਲੇ। ਆ ਗਏ ਸਾਰੇ ਗਾਮੇ ਫੱਤੇ ਦੇਗਾ ਯਾਰ ਚੜਾਈਆਂ, ਵਿਆਹ ਦੋਵਾਂ ਦਾ ਹੋਮਨ ਲੱਗਾ ਖੁਸ਼ੀਆਂ ਯਾਰ ਮਨਾਈਆਂ। ਬੱਗੂ ਬਣ ਕੇ ਲਾੜਾ ਆਇਆ ਮੰਜੀਆਂ ਬੇੜੇ ਡਾਈਆਂ, ਕਰਦੀਆਂ ਸ਼ਗਨ ਦੀ ਸਾਰੀਆਂ ਆ ਕੇ ਭੈਣਾਂ ਤੇ ਭਰਜਾਈਆਂ। ਮੌਲਵੀ ਆਨੰਦ ਕਾਏ ਪੜਿਆ ਲਾਗੀ ਲਾਗ ਨਾ ਲੈਂਦੇ, ਧੀ ਤੇ ਆਣੀ ਸਾਡੀ ਯਾਰੋ ਉਹ ਤਾਂ ਸਾਰੇ ਕਹਿੰਦੇ। ਸ਼ੁਕਰ ਕੀਤਾ ਜੀ ਰਾਣੋ ਤੁਰ ਪਈ ਆਪਣੇ ਸਹੁਰੇ ਯਾਰ, ਮਾਝੇ ਜਾ ਕੇ ਕੁੱਲੀ ਪਾਈ ਪਤਨਾ ਉੱਤੇ ਯਾਰ। ਉਸਨੂੰ ਫਿਕਰ ਨਾ ਕਾਈ ਰਾਣੋ ਧੀ ਵਿਆਈ, ਫਿਰ ਕਦੀ ਨਾ ਰਾਣੋ ਯਾਰੋ ਪਤਨਾ ਉੱਤੇ ਆਈ। ਸੱਚ ਸਿਆਣੇ ਕਹਿੰਦੇ ਹੁੰਦਾ ਧੀਆਂ ਦਾ ਸਿਰ ਭਾਰ, ਹੋਵੇ ਰਾਣਾ ਰਾਜਾ ਭਾਵੇਂ ਤੇਲੀ ਜਾਂ ਘੁਮਿਆਰ। ਹੋਵੇ ਰਾਣਾ ਰਾਜਾ ਭਾਵੇਂ ਤੇਲੀ ਜਾਂ ਘੁਮਿਆਰ। ਮੇਰੇ ਸੱਜਣੋ ਬੇਲੀਓ ਤੇ ਬਜ਼ੁਰਗੋ, ਇਹ ਸੀ ਮਲਾਹ ਦੀ ਧੀ ਦੀ ਦਾਸਤਾਨ। ਮੇਰੇ ਸੱਜਣੋ, ਅਸੀਂ ਤੁਹਾਡੇ ਵਾਸਤੇ ਹਰ ਰੋਜ਼ ਨਵੀਆਂ ਦਾਸਤਾਨਾਂ ਪੇਸ਼ ਕਰਦੇ ਹਾਂ। ਤੁਹਾਡੀਆਂ ਮੁਹੱਬਤਾਂ ਤੇ ਤੁਹਾਡਾ ਪਿਆਰ ਸਾਡਾ ਹੌਸਲਾ ਵਧਾਉਂਦਾ ਹੈ। ਸਿਆਣੇ ਕਹਿੰਦੇ ਨੇ, ਸੁਣਨ ਵਾਲਿਆਂ ਦਾ ਪਿਆਰ ਹੀ ਫਨਕਾਰ ਲਈ ਆਕਸੀਜਨ ਹੁੰਦਾ ਹੈ, ਉਹਨੂੰ ਪੈਸੇ ਨਾਲੋਂ ਬਹੁਤਾ ਪਿਆਰ ਚਾਹੀਦਾ ਹੁੰਦਾ ਹੈ। ਸਾਡੀ ਪੰਜਾਬੀ ਮਾਂ ਬੋਲੀ ਵਿੱਚ ਲੋਕ ਦਾਸਤਾਨਾਂ ਖਤਮ ਹੁੰਦੀਆਂ ਜਾਂਦੀਆਂ ਨੇ। ਇਹ ਸਾਡੇ ਤਿੰਨਾਂ ਭਰਾਵਾਂ ਦੀ ਤਿਗੜੀ ਇਸ ਰਵਾਇਤ ਨੂੰ ਜ਼ਿੰਦਾ ਰੱਖ ਰਹੀ ਹੈ ਤੇ ਇਹ ਸਭ ਤੁਹਾਡੀ ਮੁਹੱਬਤ ਕਾਰਨ ਹੋ ਰਿਹਾ ਹੈ। ਤੁਸੀਂ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰਿਆ ਕਰੋ ਤਾਂ ਜੇ ਇਹ ਲੋਕ ਵਿਰਸਾ ਜਿੱਥੇ ਤੱਕ ਵੀ ਜਾਵੇ, ਸਾਡੀ ਨਵੀਂ ਨਸਲ ਵੀ ਇਹਦੇ ਨਾਲ ਜੁੜੀ ਰਵੇ। GS ਸਟੂਡੀਓ ਤੇ ਸੁਲਤਾਨੀ ਸਟੂਡੀਓ ਪੰਜਾਬੀ ਦੇ ਪ੍ਰਚਾਰ ਵਾਸਤੇ ਕੰਮ ਕਰ ਰਿਹਾ ਹੈ। ਤੁਹਾਡਾ ਸਾਥ ਹੀ ਇਹਨੂੰ ਅੱਗੇ ਵਧਾਉਣ ਵਿੱਚ ਸਾਡਾ ਮਾਣ ਵਧਾਉਂਦਾ ਹੈ ਤੇ ਇਹਦੇ ਨਾਲ ਹੀ GS ਸਟੂਡੀਓ ਵੱਲੋਂ ਸ਼ਾਇਰ ਨਜ਼ੀਰ ਸੁਲਤਾਨੀ, ਰਿਕਾਰਡਿਸਟ ਲਾਲਾ ਜੀ ਤੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਪੱਟੀ ਬਾਗਮੋੜ ਵਾਲੇ ਨੂੰ ਇਜਾਜ਼ਤ ਦਿਓ। ਅਸੀਂ ਫਿਰ ਕਿਸੇ ਨਵੀਂ ਦਾਸਤਾਨ ਨਾਲ ਦੁਬਾਰਾ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ, ਰੱਬ ਰਾਖਾ, ਰੱਬ ਰਾਖਾ।